ਐਂਥਰੋਪਿਕ ਨੇ ਕਹਿੰਦੇ ਵੀ ਬਹੁਤ ਵੱਡੀ ਫੰਡ ਰੇਜ਼ਿੰਗ ਜਿਹੜੀ ਉਹ ਕੀਤੀ ਆ। 800 ਬਿਲੀਅਨ ਡਾਲਰ ਦਾ ਜਿਹੜਾ ਕਹਿ ਲਓ ਵੀ ਉਹ ਚੀਜ਼ਾਂ ਹਰ ਇੱਕ ਜਿਹੜੀ ਇਹ ਕੰਪਨੀ AI ਵਾਲੀਆਂ ਵੱਡੀਆਂ ਆ, ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦੀ ਉਹਨਾਂ ਨੂੰ ਇੱਕ ਵੈਲਿਊ ਦੇ ਨਾਲ ਦੇਖਿਆ ਜਾਂਦਾ। ਉਹਨਾਂ ਦੀ ਵੈਲਿਊਏਸ਼ਨ ਜਿਹੜੀ ਉਹ ਹੋ ਰਹੀ ਆ। ਕਿਤੇ AI ਬਿਕਮਿੰਗ ਟੂ ਬਿਗ ਟੂ ਫੇਲ। ਐਂਥਰੋਪਿਕ ਦੀ ਗੱਲ ਕਰੀ, ਦੇਖੋ ਆਪਾਂ ਨਾ ਜਦੋਂ ਐਪਲ, ਜੇ ਮੈਂ ਗਲਤ ਨਾ ਹੋਇਆ, ਐਪਲ, ਐਮਾਜ਼ੋਨ, ਇਹਨਾਂ 'ਚ ਕੋਈ ਕੰਪਨੀ ਪਹਿਲਾਂ ਹੈ ਨਾ $1 ਟ੍ਰਿਲੀਅਨ ਕੰਪਨੀ ਬਣੀ, ਤੇ ਨਾਟ ਲੌਂਗ ਅਗੋ ਹੈ ਨਾ, ਆਪਣੇ ਪਿਛਲੇ 10 ਸਾਲਾਂ ਦੇ ਵਿੱਚ ਹੀ ਹੋਇਆ, ਜੇ ਮੈਂ ਗਲਤ ਨਾ ਹੋਵਾਂ, ਗਿਵ ਔਰ ਟੇਕ। ਸਾਰੇ ਕਹਿੰਦੇ ਬੱਲੇ ਬੱਲੇ $1 ਟ੍ਰਿਲੀਅਨ ਦੀ ਵੈਲਿਊਏਸ਼ਨ ਹੋ ਗਈ। ਉਸ ਤੋਂ ਬਾਅਦ 1 ਟ੍ਰਿਲੀਅਨ ਕਲੱਬ ਦੇ ਵਿੱਚ ਕੁਝ ਹੋਰ ਕੰਪਨੀਜ਼ ਆਈਆਂ। ਆਈ ਥਿੰਕ ਅੱਜ ਦੇ ਟਾਈਮ ਵਿੱਚ 8-10 ਕੰਪਨੀਜ਼ ਹੈਗੀਆਂ $1 ਟ੍ਰਿਲੀਅਨ ਤੋਂ ਉੱਪਰ। ਪਰ ਇਹ ਵੇਖੋ ਕਿ ਇਹਨਾਂ ਟਾਈਮਾਂ ਦੇ ਵਿੱਚ ਕਿੰਨੀਆਂ ਕੰਪਨੀਜ਼ ਜਿਹੜੀਆਂ ਇਹ ਐਸਟੈਬਲਿਸ਼ਡ ਕੰਪਨੀ ਸੀ ਉਸ ਟਾਈਮ ਦੇ ਉੱਤੇ, ਹੈ ਨਾ। ਤੇ ਉਹਦੇ ਵਿੱਚ ਹੁਣ ਤੁਸੀਂ ਇਹ ਦੇਖ ਲਓ ਕਿ ਜਿਹੜੀਆਂ ਨਵੀਆਂ ਕੰਪਨੀ ਜਿਹਦੇ ਬਾਰੇ ਆਪਾਂ 3 ਸਾਲ ਪਹਿਲਾਂ ਜਾਣਦੇ ਨਹੀਂ ਸੀ, ਐਂਥਰੋਪਿਕ, ਉਹਦੀ ਜਿਹੜੀ ਵੈਲਿਊਏਸ਼ਨ ਆ ਉਹ $1 ਟ੍ਰਿਲੀਅਨ ਤੇ ਪਹੁੰਚ ਗਈ ਹੈ। ਗਿਵ ਔਰ ਟੇਕ 900 ਬਿਲੀਅਨ ਤੋਂ 1 ਟ੍ਰਿਲੀਅਨ ਦੇ ਵਿੱਚ ਉਹਦੀ ਐਸਟੀਮੇਟਡ ਮੰਨੀ ਜਾ ਰਹੀ ਆ ਪੋਟੈਂਸ਼ੀਅਲ ਵੈਲਿਊਏਸ਼ਨ। ਸੋ ਉਹਨਾਂ ਨੇ ਲੇਟੈਸਟ ਰਾਉਂਡ ਆਫ ਫੰਡਿੰਗ ਜਿਹੜਾ ਉਹ $30 ਬਿਲੀਅਨ ਦਾ ਲੈ ਕੇ ਆਇਆ ਐਂਥਰੋਪਿਕ, ਹੈ ਨਾ। ਕਲਾਊਡ ਦਾ ਚੈਟਬੋਟ ਵੀ ਮਸ਼ਹੂਰ ਬੜਾ, ਤੇ ਕਲਾਊਡ ਉਹਨਾਂ ਦੀ ਕੋਡਿੰਗ ਵਾਲਾ ਵੀ ਬੜਾ ਮਸ਼ਹੂਰ ਆ। ਸੋ ਬੇਸਿਕਲੀ ਉਹਨੇ ਕਿਹਾ ਵੀ ਆਪਾਂ ਆਪਣੀ ਕੰਪਿਊਟ ਕੈਪੈਸਿਟੀ ਜਿਹਦੇ ਵਿੱਚ ਤੁਹਾਡੇ ਡੇਟਾ ਸੈਂਟਰਸ ਵਗੈਰਾ ਆ ਗਏ, ਤੇ ਉਹਨੂੰ ਆਪਾਂ ਐਕਸਪੈਂਡ ਕਰਨ ਦੇ ਲਈ ਸਾਨੂੰ ਪੈਸੇ ਚਾਹੀਦੇ, ਜਿਹਨੂੰ $30 ਬਿਲੀਅਨ ਉਹਨਾਂ ਲੈ ਕੇ ਆਏ ਆ। ਹੁਣ ਰਾਜਕਨ AI ਕੰਪਨੀ ਜਿਹੜੀਆਂ ਉਹ ਆਪਣੀ ਪੈਸੇ ਇਕੱਲੇ ਸੌਫਟਵੇਅਰ ਇੰਜੀਨੀਅਰਸ ਦੇ, ਟ੍ਰੈਡੀਸ਼ਨਲੀ ਸੌਫਟਵੇਅਰ ਇੰਜੀਨੀਅਰ ਉੱਤੇ ਹੁਣ ਸਪੈਂਡ ਨਹੀਂ ਕਰਦੀਆਂ। ਉਹਨਾਂ ਦੇ ਲਈ ਜਿਹੜਾ ਪੈਸਾ ਸਪੈਂਡ ਕਰਦਾ ਹੈਗਾ ਚਿਪਸ ਦੇ ਉੱਤੇ, ਡੇਟਾ ਸੈਂਟਰ ਉੱਤੇ, ਇਲੈਕਟ੍ਰਿਸਿਟੀ, ਕਲਾਊਡ ਇਨਫਰਾਸਟ੍ਰਕਚਰ, ਤੇ ਉਹਨਾਂ ਦੇ ਮਾਡਲ ਦੀ ਰੀਅਲ ਟਾਈਮ ਟ੍ਰੇਨਿੰਗ ਦੇ ਉੱਤੇ, ਹੈ ਨਾ। ਚੈਟਬੋਟ ਵਾਲੀ ਗੱਲ ਨਹੀਂ ਰਹੀ। ਗੱਲ ਇਹ ਹੈ ਕਿ ਸਕਸੈਸ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਉਹਨਾਂ ਨੂੰ ਜ਼ਿਆਦਾ ਮਿਲੇਗੀ ਜਿਹਨਾਂ ਕੋਲ ਸਭ ਤੋਂ ਵੱਧ ਜਿਹੜੀ ਕੰਪਿਊਟ ਪਾਵਰ ਹੋਏਗੀ। ਤੇ ਹੁਣ ਇਹ ਜਿਹੜੀ ਗੱਲਬਾਤ ਤੋਂ ਰਾਜਕਨ ਫਿਰ ਗੱਲ ਕਿੱਥੇ ਮੁੱਕਦੀ ਆ ਕਿ ਇਹ ਜਿਹੜੀ ਆਪਾਂ ਐਂਥਰੋਪਿਕ ਦੀ ਗੱਲ ਕਰ ਲਈ, ਈਵਨ ਗ੍ਰੋਕ ਦੀ ਵੀ ਗੱਲ ਕਰ ਲਈਏ, ਥੋੜਾ ਸਮਾਂ ਪਹਿਲਾਂ ਆਪਣੇ ਟਾਕ ਸ਼ੁਰੂ 'ਚ ਆਪਾਂ ਮੈਟਾ ਦੀ ਗੱਲ ਕੀਤੀ। ਇਹ ਸਾਰੀ ਗੱਲਬਾਤ AI ਰੈਵੋਲੂਸ਼ਨ ਦੇ ਬੈਕ ਸਾਈਡ ਦੇ ਉੱਤੇ ਫਾਈਨੈਂਸ਼ੀਅਲ ਇਨਫਰਾਸਟ੍ਰਕਚਰ ਦੀ ਆ। AI ਭਾਵੇਂ ਕਿ ਅੱਜ ਆਪਾਂ ਉਹਨੂੰ ਦੇਖ ਰਹੇ ਹਾਂ ਜਿਸ ਤਰੀਕੇ ਦੇ ਨਾਲ, ਇਹ ਵਨ ਆਫ ਦ ਮੋਸਟ ਕੈਪੀਟਲ ਇੰਟੈਂਸਿਵ ਇੰਡਸਟਰੀਜ਼ ਇਨ ਦਾ ਵਰਲਡ, ਇਹਨੂੰ ਕਹਿ ਸਕਦੇ ਹਾਂ। ਓਪਨ AI, ਐਂਥਰੋਪਿਕ, ਗੂਗਲ, ਮੈਟਾ, ਐਕਸ, ਹੈ ਨਾ, ਜਿਹਨੂੰ ਗ੍ਰੋਕ ਵਾਲੇ ਹੋ ਗਏ, ਉਹਨਾਂ ਨੂੰ ਮੈਸਿਵ ਡੇਟਾ ਸੈਂਟਰ ਚਾਹੀਦੇ ਆ, ਤੇ ਬਹੁਤ ਜ਼ਿਆਦਾ ਡੇਟਾ ਚਾਹੀਦਾ ਆਪਣੇ ਮਾਡਲਸ ਨੂੰ ਟ੍ਰੇਨ ਕਰਨ ਦੇ ਵਾਸਤੇ। ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿੱਦਾਂ ਕਹਿੰਦੇ ਇਲੈਕਟ੍ਰਿਸਿਟੀ ਆਈ ਜੀ, ਇੰਟਰਨੈਟ ਆਇਆ, ਸਮਾਰਟਫੋਨ ਆਇਆ, ਕਲਾਊਡ ਕੰਪਿਊਟਿੰਗ ਆਈ, AI ਉਸ ਤਰ੍ਹਾਂ ਸਾਹਮਣੇ ਜਿਹੜੀ ਦੇਖ ਰਹੀ, ਤਾਂ ਕਰਕੇ ਬਹੁਤ ਜ਼ਿਆਦਾ ਲੋਕੀ ਇਹਨਾਂ ਕੰਪਨੀਜ਼ ਵਿੱਚ ਇਨਵੈਸਟ ਵੀ ਕਰਦੇ ਆ, ਤੇ ਸੋਹਣੇ ਉਹਨਾਂ ਨੂੰ ਰਿਟਰਨ ਵੀ ਮਿਲੇ ਆ, ਹੈ ਨਾ। ਆਪਾਂ ਪਿਛਲੇ ਟਾਕ ਸ਼ੋ ਵਿੱਚ ਵੀ ਗੱਲ ਕੀਤੀ ਕਿ ਜਿੰਨੇ ਵੀ ਮੈਸਿਵ S&P 500 ਦੇ ਵਿੱਚ ਗੇਨਸ ਹੋਏ ਆ, ਮੈਜੋਰਿਟੀ ਆਫ ਦੋਜ਼ ਆਰ ਡਰਿਵਨ ਬਾਈ AI ਕੰਪਨੀਜ਼। ਠੀਕ ਆ। ਤੇ ਉਸ ਤੋਂ ਬਾਅਦ ਬਬਲ ਵੀ ਹੈ ਨਾ, ਨੈਗੇਟਿਵ ਵਾਲੀ ਵੀ ਗੱਲ ਹੀ ਹੁੰਦੀ, ਸਾਰੇ ਕਹਿੰਦੇ ਵੀ ਨਹੀਂ ਯਾਰ ਕਿਤੇ ਬਬਲ 'ਚ ਤਾਂ ਨਹੀਂ ਆਪਾਂ ਬੈਠੇ, ਤੇ ਇਹ ਤਾਂ ਹੁਣ ਮੈਂ ਹੀ ਦੱਸ ਸਕਦਾ। ਤੇ ਪਰ ਇਹਦੇ 'ਚ ਰਾਜਕਰਨ ਇੱਕ ਚੀਜ਼ ਇਹਦੇ ਵਿੱਚ ਬੜੀ ਹੋਰ ਅਜੀਬ ਆਪਾਂ ਦੇਖੀ ਕਿ ਦੇਖੋ, ਆਪਾਂ ਸਟੋਰੇਜ ਕੰਪਨੀਜ਼ ਨਾ ਬਹੁਤ ਜ਼ਿਆਦਾ ਹੁੰਦੀਆਂ ਸੀ ਪੁਰਾਣੇ ਟਾਈਮ ਦੇ ਉੱਤੇ। ਮੇਰੀ ਫੀਲਡ ਵੀ ਡਿਜੀਟਲ ਸਟੋਰੇਜ ਆ। ਮੈਕ ਸਟੋਰ ਹੁੰਦੀ ਸੀ, ਸੈਮਸੰਗ ਦਾ ਕਾਫੀ ਜ਼ੋਰ ਸੀ, ਵੈਸਟਰਨ ਡਿਜੀਟਲ, ਸੀਗੇਟ, ਕਿੰਨੀਆਂ ਜ਼ਿਆਦਾ ਕੰਪਨੀਜ਼ ਹੁੰਦੀਆਂ ਸੀ। ਇਵੈਂਚੁਅਲੀ ਓਵਰ ਦ ਪੀਰੀਅਡ ਆਫ ਟਾਈਮ ਜਿਹੜੀ ਉਹ ਕੰਸੋਲੀਡੇਸ਼ਨ ਹੋ ਜਾਂਦੀ, ਜਿਹੜੀ ਕੰਪਨੀ ਵੱਡੀ ਹੋ ਜਾਂਦੀ ਦੂਜਿਆਂ ਨੂੰ ਬਾਏ ਕਰ ਲੈਂਦੀ ਆ। ਪਰ ਇਹ ਇੱਕ ਪ੍ਰੋਸੈਸ ਹੈਗਾ ਵਿਚ ਯੂਜ਼ ਟੂ ਟੇਕ ਡੈਕੇਡਸ, ਹੈ ਨਾ। ਹੁਣ ਇਸ ਚੀਜ਼ ਦੇ ਵਿੱਚ ਇਹ ਆ ਕਿ ਜਿਨ੍ਹਾਂ ਦੇ ਕੋਲ ਜ਼ਿਆਦਾ ਪੈਸੇ ਹੈਗੇ, ਜਿਨ੍ਹਾਂ ਦੇ ਕਲਾਊਡ ਇਨਫਰਾਸਟ੍ਰਕਚਰ ਹੈਗੇ, ਉਹ ਜਿਹੜੀ ਕੰਸੈਂਟਰੇਸ਼ਨ ਅਸੀਂ ਦੇਖ ਰਹੇ ਹਾਂ 3-4 ਦੇ ਵਿੱਚ, ਆਲਰੇਡੀ 3-4 ਸਾਲਾਂ ਦੇ ਵਿੱਚ ਉਹ ਕੰਸੈਂਟਰੇਟ ਹੋ ਗਈ ਆ। ਸੋ ਉਹਦੇ ਕਰਕੇ ਜਿਹੜੀ ਫੰਡਿੰਗ ਆ, ਬਿਲੀਅਨਸ ਆਫ ਡਾਲਰ, ਟੈਨਸ ਆਫ ਬਿਲੀਅਨ ਡਾਲਰ, ਜਿਹੜਾ ਕੋਸ਼ਿਸ਼ ਆ ਸਾਰੀਆਂ ਕੰਪਨੀਜ਼ ਦੀ ਵੀ ਆਪਾਂ ਵੱਧ ਤੋਂ ਵੱਧ ਇਨਫਰਾਸਟ੍ਰਕਚਰ ਜਿਹੜਾ ਆਪਣਾ ਡਿਵੈਲਪ ਕਰ ਲਈਏ, ਕਿਉਂਕਿ ਇਵੈਂਚੁਅਲੀ ਉਹ ਦੇਖ ਰਹੇ ਆ ਵੀ ਹਰ ਜਗ੍ਹਾ ਦੇ ਉੱਤੇ AI ਦਾ ਇਨਫਰਾਸਟ੍ਰਕਚਰ ਜਿਹੜਾ ਵਰਤਿਆ ਜਾਣਾ, ਕੰਪਿਊਟ ਵਰਤੀ ਜਾਣੀ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹਦੇ ਕੋਲ ਇਨਫਰਾਸਟ੍ਰਕਚਰ ਹੋਇਆ, ਉਹ ਇਸ ਜਿਹੜੀ ਬਾਜ਼ੀ ਆ ਉਹਦੇ ਵਿੱਚ ਅੱਗੇ ਰਹੇਗਾ। ਸੋ ਇਸ ਟਾਈਮ ਦੇ ਉੱਤੇ ਸਾਰਿਆਂ ਦਾ ਰਾਜਕਨ ਇਸੇ ਲਈ ਜ਼ੋਰ ਲੱਗਾ ਹੋਇਆ, ਇਨਕਲੂਡਿੰਗ ਜਿਹੜੀ ਤੁਸੀਂ ਐਂਥਰੋਪਿਕ ਦੀ ਗੱਲ ਕੀਤੀ ਵੀ $30 ਬਿਲੀਅਨ ਜਿਹੜੀ ਉਹਨਾਂ ਇਨਵੈਸਟਮੈਂਟ ਜਿਹੜੀ ਕੀਤੀ ਹੈ ਇਨਫਰਾਸਟ੍ਰਕਚਰ ਦੇ ਕਰਕੇ, ਰੇਸ ਨੂੰ ਜਿੱਤਣ ਦੇ ਕਰਕੇ ਆ। ਉਹ ਚਾਹੁੰਦੇ ਆ ਪਿਛਲੇ ਜਿੱਤੀਏ, ਕਿਉਂਕਿ ਇੰਡਸਟਰੀ ਬਹੁਤ ਥੋੜੇ ਟਾਈਮ ਦੇ ਵਿੱਚ ਕੰਸੋਲੀਡੇਟ ਹੋ ਗਈ ਆ।
ਜੀ। ਹਾਂਜੀ, ਨਹੀਂ ਉਹ ਜਿੱਦਾਂ ਆਪਾਂ ਗੱਲ ਕੀਤੀ ਸੀ ਵੀ ਮੁਲਕ ਉਹਨੇ ਜਿੱਤਣਾ ਹੈ ਵੀ ਜਿਹੜਾ ਏਆਈ ਨੂੰ ਡੋਮੀਨੇਟ ਕਰੂਗਾ ਵਰਲਡ ਦੇ ਵਿੱਚ, ਤੇ ਉਸ ਮੁਲਕ 'ਚ ਉਹ ਕੰਪਨੀਆਂ ਦੇ ਜਿੱਤਣਾ ਜਿਹੜੀ ਉਹ ਇੰਟਰਨਲੀ ਜਿਹਦੇ ਕੋਲ ਏਆਈ ਇਹ ਇਨਫਰਾਸਟ੍ਰਕਚਰ ਆਪਣਾ ਹੈਗਾ। ਜਿਹਦੇ ਕੋਲ ਆਪਣਾ ਇਨਫਰਾ, ਤਾਂ ਹੀ ਹੁਣ ਆਪਾਂ ਦੇਖ ਰਹੇ ਹਾਂ ਵੀ ਡਾਟਾ ਸੈਂਟਰਸ ਦਾ ਰੌਲਾ, ਤੇ ਲੋਕ ਆਮੋ ਸਾਹਮਣੇ ਹੋ ਗਏ ਆ ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ। ਨਵੇਂ ਤਰ੍ਹਾਂ ਦੀ ਜਿਹੜੀ ਡੀਬੇਟ ਆ, ਚਰਚਾ ਆ, ਉਹ ਚੱਲ ਚੁੱਕੀ ਆ। ਕਿਵੇਂ ਹੋਊਗਾ, ਕਿਵੇਂ ਨਹੀਂ ਹੋਣਾ, ਇਹ ਵੇਖਣ ਵਾਲੀ ਗੱਲ ਆ। ਕਿਉਂਕਿ ਦੋ ਵੱਡੀਆਂ ਜਿਹੜੀਆਂ ਚੀਜ਼ਾਂ ਹਰਵਿੰਦਰ, ਆਪਾਂ ਆਉਣ ਵਾਲੇ ਦਿਨਾਂ 'ਚ ਇੱਥੇ ਟਾਕ ਸ਼ੋਅ ਵੀ ਕਰਾਂਗੇ ਵੀ ਐਨਰਜੀ ਲੋਡ ਡਿਮਾਂਡ ਕਿੰਨੀ ਆ, ਤੇ ਹਾਂਜੀ। ਕੂਲਿੰਗ ਇਹਨੂੰ ਜਿਹੜੀ ਕਰਨ ਦੇ ਲਈ। ਸੋ ਇਹ ਦੋ ਚੀਜ਼ਾਂ ਸਭ ਤੋਂ ਵੱਡੀਆਂ ਜਿਹੜੀਆਂ ਪ੍ਰੋਬਲਮ ਆ। ਹੁਣ ਯੂਟਾ ਦੇ ਵਿੱਚ ਕਹਿੰਦੇ ਵੀ ਇੱਕ ਏਡਾ ਵੱਡਾ ਡਾਟਾ ਸੈਂਟਰ ਬਣਾਉਣ ਬਾਰੇ ਦੇਖ ਰਹੇ ਵੀ ਪੂਰੀ ਯੂਟਾ ਦੇ ਨਾਲੋਂ ਜ਼ਿਆਦਾ ਜਿਹੜਾ ਆ ਉਸਨੇ ਐਨਰਜੀ ਜਿਹੜੀ ਉਹ ਲੈਣੀ ਆ, ਤੇ ਉਹ ਐਨਰਜੀ ਆਉਣੀ ਕਿੱਥੋਂ ਆ, ਤੇ ਫਿਰ ਉਹਨੂੰ ਕੂਲ ਵੀ ਕਰਕੇ ਰੱਖਣਾ ਆ। ਉਹਦੇ ਲਈ ਫਿਰ ਅੰਡਰਗਰਾਊਂਡ ਵਾਟਰ 'ਚ ਕੱਢਣ ਲੱਗ ਗਏ ਜਾਂ ਹੋਰ ਕਰਨ ਲੱਗ ਗਏ। ਫਿਰ ਉਹ ਰਿਸੋਰਸਿਸ ਕਿੱਧਰ ਜਿਹੜੇ ਉਹ ਜਾਣਗੇ, ਇਹ ਦੇਖਣੀ ਗੱਲ ਆ। ਫੂਡ ਫॉर ਥਾਟ ਜਾਂਦੇ ਜਾਂਦੇ ਇਸ ਟਾਈਮ ਐਨਵੀਡੀਆ ਕੰਪਨੀ ਜਿਹੜੀ ਕੱਲੀ, ਜਿਹੜੀ ਕਿ ਟ੍ਰਿਲੀਅਨਸ ਆਫ ਡਾਲਰ ਜਿਸ ਦੀ ਵੈਲਿਊਏਸ਼ਨ ਆ, ਜੀ। ਉਹਦੀ ਵੈਲਿਊ ਆਸਟ੍ਰੇਲੀਆ ਦੇ ਸਾਰੇ ਫਾਰਮਲੈਂਡਸ, ਇਨਕਲੂਡਿੰਗ ਉਹ ਜ਼ਮੀਨ ਦੀ ਕੀਮਤ, ਇਨਕਲੂਡਿੰਗ ਉਹਦੇ ਜੋ ਉੱਥੇ ਉਗਦਾ ਹੈ ਉਹਦੀ ਕੀਮਤ, ਉਹਦੇ ਤੋਂ 3 ਤੋਂ 4 ਗੁਣਾ ਜ਼ਿਆਦਾ ਆ। ਸੋ ਹੁਣ ਆਪੇ ਹਿਸਾਬ ਲਾ ਲਓ ਵੀ ਕਿਹੜੇ ਪਾਸੇ ਇਸ ਟਾਈਮ ਦੁਨੀਆ ਚੱਲ ਰਹੀ ਆ। ਸ਼ਾਇਦ ਚਿਪ ਤੋਂ ਬਗੈਰ ਤਾਂ ਸਰ ਜਾਵੇ, ਫਾਰਮ ਤੋਂ ਬਗੈਰ, ਰੋਟੀ ਤੋਂ ਬਗੈਰ ਤਾਂ ਨਹੀਂ ਸਰਨਾ। ਪਰ ਤੁਸੀਂ ਇਹ ਪਰੇ ਦੇਖੋ ਵੀ ਕਿੰਨੀ ਤੇਜ਼ੀ ਦੇ ਨਾਲ ਕੰਮ ਜਿਹੜਾ ਉਹ ਚੇਂਜ ਹੋ ਗਿਆ। ਵੀ ਇੱਕ ਪੈਸੇ ਦੀ ਕੰਸੈਂਟ੍ਰੇਸ਼ਨ ਬਹੁਤ ਜ਼ਿਆਦਾ ਹੋ ਰਹੀ ਆ। ਹਾਂ, ਅਮਰੀਕਾ ਦੀ ਸਿਰਫ ਇੱਕ ਕੰਪਨੀ ਪੂਰੇ ਮੁਲਕ ਦੀ ਪੂਰੀ ਫਾਰਮਿੰਗ ਦੇ ਨਾਲੋਂ, ਪੂਰੀ ਐਗਰੀਕਲਚਰ ਡਿਪਾਰਟਮੈਂਟ ਦੇ ਨਾਲੋਂ ਕਹ ਲਓ ਵੀ ਜ਼ਿਆਦਾ ਵੈਲਿਊਡ ਜਿਹੜੀ ਉਹ ਬਣ ਚੁੱਕੀ ਹੈ।